ਇਹ ਦੇਸ਼ ਦੀ ਬੰਤਰ ਨੇ ਗੁਰੂ ਨਾਨਕ ਸਾਹਿਬ ਦੇ ਵਚਨਾਂ ਨੂੰ ਤਬਦੀਲ ਕਰਕੇ ਜਿਹੜੀ ਸਿੱਖੀ ਨੂੰ ਮਨੁੱਖਤਾ ਅਧੀਨ ਇੱਕ ਰੱਬ ਅਧੀਨ ਸਾਨੂੰ ਬਣਾ ਕੇ ਦਿੱਤਾ ਸੀ। ਇਹਨੇ ਇਸ ਦੇਸ਼ ਨੇ ਆਪਣੀ ਪਹਿਲੀ ਸੰਵਿਧਾਨ ਲਿਖੇ ਤੇ ਧਾਰਾ 25 ਚ ਉਸ ਨੂੰ ਭੰਗ ਕਰਕੇ ਸਾਨੂੰ ਹਿੰਦੂ ਧਰਮ ਦਾ ਹਿੱਸਾ ਦਿਖਾਤਾ। ਧਰਮ ਯੁੱਧ ਮੋਰਚੇ ਲੱਗੇ, ਉਹਦੇ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਕਿ ਇਹ ਦੇਸ਼ ਸਾਡੇ ਨਾਲ ਇਹ ਜ਼ੁਲਮ ਨਾ ਕਰ, ਸਾਨੂੰ ਉਸ ਰਾਹ ਤੇ ਨਾ ਤੋਰ ਜਿਹਦੇ ਤੋਂ ਸਾਨੂੰ ਸਾਡੇ ਭਗਤਾਂ ਨੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਵੱਖਰਾ ਕੀਤਾ ਸੀ। ਸਾਡੇ ਪਾਣੀਆਂ ਦਾ ਉਹਨਾਂ ਨੇ ਖੋ ਕੇ ਚੱਕ ਕੇ ਰਾਜਸਥਾਨ ਹਰਿਆਣੇ ਨੂੰ ਦੇਤਾ। ਅਸੀਂ ਕਿਸੇ ਤੇ ਹਮਲਾ ਨਹੀਂ ਕਰਦੇ, ਪਰ ਜੇ ਹਮਲੇਵਾਰ ਆਉਣ ਤਾਂ ਅਸੀਂ ਡਟ ਕੇ ਆਪਣੇ ਗੁਰੂਆਂ ਦੀ ਸੋਚ ਦੇ ਉੱਤੇ ਪਹਿਰਾ ਦੇਵਾਂਗੇ। ਜਿਸ ਦਿਨ ਉਹਨਾਂ ਦੇ ਸ਼ਬਦ ਜਦ ਸ਼ਹਾਦਤ ਹੋਊਗੀ, ਉਹਨਾਂ ਦੀ ਇਹ ਖਾਲਿਸਤਾਨ ਦੇ ਨੀਂਹ ਪੱਥਰ ਰੱਖੇ ਜਾਣਗੇ। ਸੰਤ ਜਰਨੈਲ ਸਿੰਘ ਜੀ ਦੇ ਜਨਮ ਦੀ ਖੁਸ਼ੀ ਤੇ ਗੁਰੂ ਮਹਾਰਾਜ ਦੇ ਤਾਬਿਆ ਸ਼ਸ਼ੋਭਿਤ ਸਾਧ ਸੰਗਤ ਜੀਓ ਨਿਮਰਤ ਸਹਿਤ ਫਤਿਹ ਅਰਜ਼ ਕਰਦੇ हैं। ਵਾਹਿਗੁਰੂ ਜੀ का खालसा वाहिगुरु जी की फतेह। साध संगत जी, जो संत जरनैल सिंह ने इस दुनिया च करके दिखाया, ओदी मर्यादा भावें आपां अपने भगत शेख फरीद साहब दा याद कर सकते हैं, भगत रविदास महाराज दा, और गुरु नानक साहब दी सोच उन्हां तो तुरदी आउंदी, उस सोच दे तहत उन्होंने ये जीवन बतीत करन दा अपना फैसला लिता सी। एक ओंकार नू मनदियां होया ना खब्बे ना सज्जे देखदियां इस दुनिया च गुरु ग्रंथ साहब महाराज दे अधीन जीवन बतीत करके प्रचार करके प्रेरित करके सिंघां नू सिंघड़ियां नू अमृत प्रचार करके अपने गुरु नाल सच्चा रह के इत्थे रहन दा एक उन्होंने सानू एक बहुत वड्डा एक सिक्ख्या दिती है, जिस दीन अज असी उन्हां नू याद करते हैं। संत जरनैल सिंह होना ने ओ देश जिहड़ा कि गुरु नानक साहब दे काली बैं तो निकलिया ते उन्हां दे वचन सी, ना कोई हिंदू ना कोई मुसलमान नू उन्होंने मनुखता नू सीधा रब नाल जोड़ के जिहड़े कदम चले सी, ਉਹ ਦੇਸ਼ ਨੂੰ ਇੱਕ ਇਹੋ ਜਿਹਾ ਜਵਾਬ ਦਿੱਤਾ ਜਿਹੜਾ ਕਿ ਆਪਣੇ ਸੰਵਿਧਾਨ ਦੇ ਵਿੱਚ ਧਾਰਾ 25 ਚ ਲਿਖਦਾ ਹੈ ਕਿ ਆਪਣੇ ਪਾਰਟ 2 ਦੇ ਵਿੱਚ ਸੈਕਸ਼ਨ 2 ਦੇ ਵਿੱਚ ਸਬ ਕਲੌਜ਼ B ਚ ਕਰਦਾ ਹੈ, ਕਹਿੰਦਾ ਕਲੌਜ਼ ਰੈਫਰੈਂਸ ਟੂ ਹਿੰਦੂਜ਼ shall be construed as including a reference to persons professing the Sikh and other religions। ਸਿੱਧੀ ਤੇ ਸਪਸ਼ਟ ਤੌਰ ਤੇ ਇਹ ਦੇਸ਼ ਦੀ ਬੰਤਰ ਨੇ ਗੁਰੂ ਨਾਨਕ ਸਾਹਿਬ ਦੇ ਵਚਨਾਂ ਨੂੰ ਤਬਦੀਲ ਕਰਕੇ ਜਿਹੜੀ ਸਿੱਖੀ ਨੂੰ ਮਨੁੱਖਤਾ ਅਧੀਨ ਇੱਕ ਰੱਬ ਅਧੀਨ ਸਾਨੂੰ ਬਣਾ ਕੇ ਦਿੱਤਾ ਸੀ। ਇਹਨੇ ਇਸ ਦੇਸ਼ ਨੇ ਆਪਣੀ ਪਹਿਲੀ ਸੰਵਿਧਾਨ ਲਿਖੇ ਤੇ ਧਾਰਾ 25 ਚ ਉਸ ਨੂੰ ਭੰਗ ਕਰਕੇ ਸਾਨੂੰ ਹਿੰਦੂ ਧਰਮ ਦਾ ਹਿੱਸਾ ਦਿਖਾਤਾ। साध संगत जी, संत जरनैल सिंह ने बहुत कोशिशां कीतियां, जिहड़े धर्म युद्ध मोर्चे लगे ओदे विच आनंदपुर साहब दे मते कि ये देश साडे नाल ये जुल्म ना कर, सानू उस राह ते ना तोड़ जिहदे तो सानू साडे भगतां ने गुरुआं ने गुरु ग्रंथ साहब ने सानू वखरा कीता सी, पर उन्हां दी एक ना मन्नी। साडे पाणियां दा उन्हां ने खो के ਚੱਕ ਕੇ ਰਾਜਸਥਾਨ ਹਰਿਆਣੇ ਨੂੰ ਦੇਤਾ। ਸੱਟ ਤੇ ਸੱਟ ਸਾਡੇ ਧਰਮ ਨੂੰ ਲਾਉਂਦੇ ਆਏ, ਜਿਸ ਦਾ ਅਖੀਰ ਨਿਪਟਾਰਾ ਹੋਇਆ ਕਿ ਸੰਤਾਂ ਨੇ ਆਪਣੇ ਗੁਰੂ ਘਰ ਨੂੰ ਆਪਣੇ ਗੁਰੂ ਘਰ ਦੇ ਸਿਧਾਂਤ ਤੇ ਸੋਚ ਬਚਾਉਣ ਵਾਸਤੇ ਆਪਣੇ ਖਾਲਸਾਈ ਝੰਡਿਆਂ ਅਧੀਨ ਆਪਣਾ ਫੈਸਲਾ ਲਿੱਤਾ ਕਿ ਅਸੀਂ ਕਿਸੇ ਤੇ ਹਮਲਾ ਨਹੀਂ ਕਰਦੇ, ਪਰ ਜੇ ਹਮਲੇਵਾਰ ਆਉਣ
ਤਾਂ ਅਸੀਂ ਡਟ ਕੇ ਆਪਣੇ ਗੁਰੂਆਂ ਦੀ ਸੋਚ ਦੇ ਉੱਤੇ ਪਹਿਰਾ ਦੇਵਾਂਗੇ। ਜਿਸ ਦਿਨ ਉਹਨਾਂ ਦੇ ਸ਼ਬਦ ਉਰੇ ਲਿਖਿਆ ਕਿ ਸਿੱਖਾਂ ਦੀ ਆਜ਼ਾਦੀ ਦੇ ਵਾਸਤੇ ਉਹਨਾਂ ਦੇ ਜਦ ਸ਼ਹਾਦਤ ਹੋਊਗੀ, ਉਹਨਾਂ ਦੀ ਇਹ ਖਾਲਿਸਤਾਨ ਦੇ ਨੀਂਹ ਪੱਥਰ ਰੱਖੇ ਜਾਣਗੇ, ਕਿਉਂਕਿ ਇਹ ਦੇਸ਼ ਸਾਨੂੰ ਆਪਣੇ ਧਰਮ ਦੀਨ ਜਿਉਣ ਹੀ ਨਹੀਂ ਦਿੰਦਾ। ਜਿੱਥੇ ਇਹ ਦੇਸ਼ ਦੀ ਗੱਲ ਹੈ ਉੱਥੇ ਆਪਾਂ ਦੇਖੀਏ ਉਹ ਕਿਸ ਚੀਜ਼ ਦੀ ਸਾਨੂੰ ਸਲਾਹ ਦਿੰਦੇ ਸੀਗੇ। ਉਹ ਕਹਿੰਦੇ ਸੀਗੇ ਕਿ ਸਾਡਾ ਖਾਲਸਾ ਸਤਾਨ ਹੋਣਾ ਚਾਹੀਦਾ। ਜੇ ਤੁਸੀਂ ਇੰਟਰਨੈਸ਼ਨਲ ਪਬਲਿਕ ਲਾਅ ਪੜ੍ਹਦੇ ਹੋ ਤਾਂ ਤੁਹਾਨੂੰ ਜਾਣਦਾ ਹੋਊਗਾ ਕਿ ਜਿਹੜਾ ਸਟੇਟ ਬਣਦਾ ਹੈ ਉਹਦੇ 4 ਚੀਜ਼ਾਂ ਜ਼ਰੂਰੀ ਹੁੰਦੀਆਂ। ਇੱਕ, ਉਹਦੀ ਆਬਾਦੀ ਹੋਣੀ ਚਾਹੀਦੀ ਹੈ, ਪੋਪੂਲੇਸ਼ਨ। ਦੂਜੀ, ਉਹਦੀ ਕੋਈ ਇਲਾਕਾ ਜਾਂ ਟੈਰੀਟਰੀ ਹੋਣੀ ਚਾਹੀਦੀ ਹੈ। ਸਿੱਖਾਂ ਦਾ ਇਤਿਹਾਸਕ ਤੌਰ ਤੇ ਆਬਾਦੀ ਰਹੀ ਹੈ ਔਰ ਉਹਨਾਂ ਦੀ ਥਾਂ ਵੀ ਰਹੀ ਹੈ। ਅੱਜ ਵੀ ਅਸੀਂ ਇਸ ਧਰਤੀ ਦੇ ਉੱਤੇ ਉਰੇ ਪੰਜਾਬ 'ਚ ਵੱਸਦੇ ਹਾਂ। ਸਾਨੂੰ ਇਹ ਦੋਨਾਂ ਚੀਜ਼ਾਂ ਦੀ ਮਨਜ਼ੂਰੀ ਮਿਲਦੀ ਹੈਗੀ ਹੈ। ਫਿਰ ਕਹਿੰਦੇ ਆ ਕਿ ਸਾਡੀ ਗਵਰਨਮੈਂਟ ਹੋਣੀ ਚਾਹੀਦੀ ਹੈ। ਸਾਧ ਸੰਗਤ ਜੀ, ਸਿੱਖ ਸਰਕਾਰ ਏ ਖਾਲਸਾ ਕਿਸੇ ਰੂਪ 'ਚ ਕਿਸੇ ਰੰਗ 'ਚ, ਚਾਹੇ ਅੱਜ ਸਾਡੇ ਐਸਜੀਪੀਸੀ ਦੇ ਚੋਣ ਇਹਨਾਂ ਨੇ ਰੱਦ ਕੀਤੇ ਹੋਏ ਆ, ਸਾਡੀ ਆਪਣੇ ਸਰਕਾਰ ਬਣਾਉਣ ਦੇ ਸਾਧਨ ਹਮੇਸ਼ਾ ਰਹੇ ਹੈ ਤੇ ਜਮਹੂਰੀਅਤ ਅਧੀਨ ਅਸੀਂ ਬਸਦੇ ਰਹੇ ਹਾਂ। ਔਰ ਜਿਹੜੀ ਚੌਥੀ ਸਾਡੀ ਮੰਗ ਹੈ ਉਹ ਹੈਗੀ ਆ ਸੋਵਰੇਨਿਟੀ, ਆਜ਼ਾਦੀ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਸਿੱਖ ਕੌਮ ਆਪਾਂ ਸੰਤ ਬਾਬਾ ਜਰਨੈਲ ਸਿੰਘ ਦੀ ਆਜ਼ਾਦੀ ਨੂੰ ਸਿਆਣਦੇ ਆ। ਮੈਂ ਤੁਹਾਨੂੰ ਪੁੱਛਦਾ ਕਿ ਸਾਡੇ ਕੌਮ ਦੀ ਕੀ ਮੰਗ ਹੈ ਤੇ ਤੁਸੀਂ ਉਹਦਾ ਜਵਾਬ ਜ਼ਰੂਰ ਦੇ ਦਿਓ। ਸਿੱਖ ਕੌਮ ਦੀ ਕੀ ਮੰਗ? ਲੋ ਜੀ, ਸਾਰੇ ਸੁਣ ਲਓ। ਜਿਹੜੇ 4 ਸਾਨੂੰ ਲੋੜਾਂ ਹੈਗੀਆਂ ਉਹ 4 ਦੀਆਂ 4 ਸਾਡੇ ਇੱਥੇ ਵੱਸਦੀਆਂ, ਜਿਸ ਕਰਕੇ ਇਹ ਮਹਾਨ ਸੰਤ ਦੇ ਦੇਹਾਂਤ ਤੇ ਸਾਡੀ ਜਿਹੜੀ ਮੰਗ ਹੈ ਉਹ ਖਾਲਿਸਤਾਨ ਦੀ ਜੂੰਦੀ ਹੋਈ ਰਹਿੰਦੀ ਹੈ। ਫੇਰ ਸਾਨੂੰ ਕਹਿੰਦੇ ਆ ਕਿ ਤੁਸੀਂ ਲੜ ਕੇ ਲਾਓਗੇ। ਮੈਂ ਕਹਿੰਦਾ ਨਹੀਂ ਮੇਰੇ ਵੀਰੋ, ਸਾਨੂੰ ਲੜਨ ਦੀ ਲੋੜ ਨਹੀਂ ਹੈ। ਜਿਹੜਾ ਭਾਰਤ ਦੇ ਸੰਵਿਧਾਨ ਦੀ ਆਰਟੀਕਲ 51 ਉਹਦੇ ਵਿੱਚ ਲਿਖਿਆ ਕਿ ਸਾਡੇ ਜਿਹੜੇ ਇਹ ਮੁਲਕ ਹੈ ਭਾਰਤ, ਉਹ ਹਮੇਸ਼ਾ ਇੰਟਰਨੈਸ਼ਨਲ ਲਾਅ ਤੇ ਟ੍ਰੀਟੀ ਦੇ ਹਮੇਸ਼ਾ ਮੰਨੂਗੀ। ਧਾਰਾ 51 ਇਹ ਸੰਵਿਧਾਨ ਦੀ ਕਹਿੰਦੀ ਹੈ। ਤੇ ਸਾਡੀਆਂ ਟ੍ਰੀਟੀਆਂ ਕੀ ਹੈ? ਭਾਰਤ ਹਮੇਸ਼ਾ ਕਿਹਦਾ ਰੌਲਾ ਪਾਉਂਦਾ ਹੈ? ਕਹਿੰਦਾ ਕਿ ਅਸੀਂ ਯੂਨਾਈਟਿਡ ਨੇਸ਼ਨ ਦੇ ਪਰਮਾਨੈਂਟ ਮੈਂਬਰ ਬਣਨਾ ਹੈ। ਅਸੀਂ ਯੂਨਾਈਟਿਡ ਨੇਸ਼ਨ ਨੂੰ ਮੰਨਦੇ ਹਾਂ ਤੇ ਯੂਨਾਈਟਿਡ ਨੇਸ਼ਨ ਦਾ ਚਾਰਟਰ ਕੀ ਕਹਿੰਦਾ ਹੈ? ਕਹਿੰਦਾ ਹੈ ਕਿ Chapter 1, Article 1, Part 2 states that the purpose of the United Nations is to develop friendly relation among nations based on respect for the principle of equal rights and self-determination of peoples and to take appropriate measures to strengthen universal peace. So ਸਾਡੇ self-determination ਦੀ ਜਿਹੜੀ ਭਾਸ਼ਾ ਹੈ ਉਹ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ ਬਿਲਕੁਲ ਲਿਖੀ ਗਈ ਹੈ। ਜਿਸ ਦਿਨ ਭਾਰਤ ਨੇ ਆਪਣੀ ਕਲੋਨੀ ਤੋਂ ਟੁੱਟ ਕੇ ਕੋਲੋਨਾਈਜੇਸ਼ਨ ਨੂੰ ਰੱਦ ਕਰਕੇ ਆਪਣਾ ਇੱਕ ਪੂਰਾ ਦੇਸ਼ ਬਣਾਇਆ ਸੀਗਾ ਸੈਲਫ ਡਿਟਰਮੀਨੇਸ਼ਨ ਦੇ ਬੇਸਿਸ ਤੇ। ਸੋ ਅੱਜ ਮੈਂ ਤੁਹਾਨੂੰ ਪੁੱਛਦਾ ਕਿ ਇਸ ਜਿਹੜੀ ਸੰਤ ਜਰਨੈਲ ਸਿੰਘ ਦੇ ਸਮਾਗਮ ਤੇ ਸੰਗਤ ਆਈ ਹੈ ਉਹ ਆਪਣੀ ਸੈਲਫ ਡਿਟਰਮੀਨੇਸ਼ਨ ਚਾਹੁੰਦੀ ਹੈ? ਮੈਂ ਤੁਹਾਨੂੰ ਸਵਾਲ ਪੁੱਛੂੰਗਾ, ਵਾਟ ਡੂ ਵੀ ਵਾਂਟ? ਜੇ ਤੁਸੀਂ ਸਹਿਮਤ ਹੋ, ਜੇ ਤੁਸੀਂ ਇਹਨੂੰ ਮੰਨਦੇ ਹੋ ਤਾਂ ਉੱਚੀ ਕਿਉਂ? ਸੈਲਫ ਡਿਟਰਮੀਨੇਸ਼ਨ, ਖੁਦ ਮੁਖਤਿਆਰੀ, ਵਾਟ ਡੂ ਵੀ ਵਾਂਟ? ਸਾਧ ਸੰਗਤ ਜੀ, ਮੈਂ ਸਮਝਦਾ ਕਿ ਸੰਤ ਜਰਨੈਲ ਸਿੰਘ ਦੀ ਰੂਹ ਤੁਹਾਡੇ ਨਾਲ ਖੁਸ਼ ਹੋਊਗੀ। ਜਿਸ ਵਾਸਤੇ ਉਹਨਾਂ ਨੇ ਆਪਣਾ ਜਾਨ ਦਿੱਤਾ ਸੀ ਉਹ ਅੱਜ ਸਪਿਰਿਟ ਤੁਹਾਡੇ 'ਚ ਹੈਗੀ ਹੈ। ਇਹੀ ਬੇਨਤੀਆਂ ਕਰਦੇ ਅਸੀਂ ਇਸ ਸਾਡੇ ਮਹਾਨ ਸਪੁੱਤ ਦੇ ਜਨਮ ਤੇ ਤੁਹਾਨੂੰ ਵਧਾਈ ਦਿੰਦੇ ਆ ਤੇ ਤੁਹਾਨੂੰ ਯਾਦ ਕਰਾਉਂਦੇ ਆ ਕਿ ਜਿਹੜਾ ਰੱਬ 'ਚ ਮਿਲ ਗਿਆ ਉਹਦੀ ਜਿਹੜੀ ਸੋਚ ਸੀ ਅੱਜ ਉਰੇ ਜਿਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।